ਅੱਜ ਗੱਲਾਂ ਸੀ ਕਰਾਂਗੇ ਜ਼ਿਲ੍ਹਾ ਕਰਨਾਲ ਦੀਆਂ ਤੇ ਪਿੰਡ ਸੀ ਇਹਨਾਂ ਦਾ ਸਿਹਾਲੀ ਤੇ ਤਹਿਸੀਲ ਕੈਥਲ। ਠੀਕ ਹੈ ਜੀ ਬਾਬਾ ਜੀ, ਪਿਛਲਾ ਪਿੰਡ ਸੀ ਸਿਹਾਲੀ ਜੀ। ਸਿਹਾਲੀ ਦਾ ਨਕਸ਼ਾ ਬਿਆਨ ਕਰੋ, ਕਿੱਡਾ ਕੁ ਵੱਡਾ ਪਿੰਡ ਸੀ, ਇਹਦੇ ਵਿੱਚ ਵਸਣ ਵਾਲੇ ਲੋਕ ਕੌਣ ਸਨ, ਉਹਨਾਂ ਦੀ ਬਰਾਦਰੀ ਕਿਹੜੀ ਸੀ। ਪਿੰਡ ਸਿਹਾਲੀ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਜੀ ਜੀ, ਉਹ ਦੱਸੋ ਕਿਹੜੇ ਨੇ। ਇੱਕ ਤੇ ਰੱਤਾ ਖੇੜਾ, ਘਰਾਮ ਸ਼ਰੀਫ, ਹਾਂ, ਇੱਕ ਆਪਣਾ ਮਹਿੰਗੜਾ, ਠੀਕ ਹੈ, ਪਪਰੇ ਵਾਲਾ, ਮਸ਼ੀਨਗਨ ਕੁਝ ਦੂਰ था जरा। ਅੱਛਾ। इतना मैनू पता है कि मेरे वालद साहब 85 पिंड हैं राइयां दे, अच्छा। जिन्हां च अंबाला, पटियाला और करनाल, यानी ये तीनों जिले एक जगह एरिया च मिलते थे। सही है। उस एरिया दे ये मेंबर सन बरादरी दे। अच्छा। हाँ जी। बाबा जी बरकत अली साहब। हाँ जी। अच्छा जी। सिर्फ ये है कि वो आप ही ते ठेकेदारी करते सन, लकड़ी जंगल खरीद के ते उसदा कोला बनाते हैं, कोले का उन्होंने कारोबार सी। अच्छा। शिमले, अपना खन्ने, अच्छा, और पटियाले, इन तीन शहरों चो कोला सप्लाई करते हैं। अच्छा, ਤੁਹਾਡੇ फादर साहब। हाँ जी। अच्छा अच्छा, ठीक है। जी अस्सलाम वालेकुम दोस्तों, मैं ਤੁਹਾਡਾ ਆਪਣਾ ਬਿੱਲੀ ਮਿੱਤਰ ਖਾਦਮ ਸੈਨ। ਵਾਲੇਕੁਮ ਸਲਾਮ व रहमतुल्लाह व बरकातहू। ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਸੌਕਣਵਿੰਡ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਦਾ ਬੜਾ ਹੀ ਮਸ਼ਹੂਰ ਪਿੰਡ ਜੀ ਤੇ ਬੜਾ ਹੀ ਤਾਰੀਖੀ ਪਿੰਡ। ਤੇ ਤਕਰੀਬਨ ਕੋਈ 1.5-2 ਸਾਲ ਪਹਿਲੇ ਅਸੀਂ ਇੱਥੇ ਕੁਝ ਬਜ਼ੁਰਗਾਂ ਦਾ ਇੰਟਰਵਿਊ ਕੀਤਾ ਸੀ, ਜਿਨ੍ਹਾਂ ਦਾ ਜੱਦੀ ਤਲਕ ਪਿੰਡ ਸੌਕਣਵਿੰਡ ਤੋਂ ਸੀ। ਮਤਲਬ ਸਾਰੀ ਤਾਰੀਖ ਅਸੀਂ ਉਸ ਵੀਡੀਓ ਦਾ ਲਿੰਕ ਵੀ ਆਪਣੀ ਇਸ ਵੀਡੀਓ ਵਿੱਚ ਸ਼ੇਅਰ ਕਰ ਦਾਂਗੇ, ਤਾਂ ਕਿ ਉਹ ਲੋਕ ਜਿਹੜੇ ਸੌਕਣਵਿੰਡ ਦੀ ਤਾਰੀਖ ਨੂੰ ਜਾਣਨਾ ਚਾਹੁੰਦੇ ਨੇ, ਇਹਨੂੰ ਸੌਕਣਵਿੰਡ ਕਿਉਂ ਕਿਹਾ ਗਿਆ, ਮਤਲਬ ਉਹ ਸਾਰੀਆਂ ਗੱਲਾਂ ਬਾਤਾਂ। ਤੇ ਅੱਜ ਸਾਡੇ ਸਾਹਮਣੇ ਜਿਹੜੀ ਬਜ਼ੁਰਗ ਹਸਤੀ ਬਿਰਾਜਮਾਨ ਨੇ, ਇਹਨਾਂ ਦਾ ਤਲਕ ਜੀ ਜ਼ਿਲ੍ਹਾ ਕਰਨਾਲ ਤੋਂ। ਅੱਜ ਗੱਲਾਂ ਸੀ ਕਰਾਂਗੇ ਜ਼ਿਲ੍ਹਾ ਕਰਨਾਲ ਦੀਆਂ ਤੇ ਪਿੰਡ ਸੀ ਇਹਨਾਂ ਦਾ ਸਿਹਾਲੀ ਤੇ ਤਹਿਸੀਲ ਕੈਥਲ। ਠੀਕ ਹੈ ਜੀ। ਇਹਨਾਂ ਤੋਂ ਪੁੱਛਾਂਗੇ ਕਿਹੜੀਆਂ ਉਹ ਯਾਦਾਂ ਆਪਣੇ ਪਿੰਡ ਨੂੰ ਲੈ ਕੇ 73 ਸਾਲ ਗੁਜ਼ਰ ਕੇ ਜਿਹੜੀਆਂ ਅੱਜ ਤੱਕ ਨਹੀਂ ਭੁਲਾ ਸਕੇ। ਉਹ ਗਲੀਆਂ, ਉਹ ਜਿਹੜੇ ਇਹਨਾਂ ਦੇ ਯਾਰ ਦੋਸਤ ਹਨ, ਸਕੂਲ ਜਾਂਦੇ ਰਹੇ, ਕਿੱਥੇ ਪੜ੍ਹੇ, ਕਿਹੜੇ ਸ਼ਹਿਰ ਇਹਨਾਂ ਨੇ ਵੇਖੇ, ਪਿੰਡ ਸਿਹਾਲੀ ਦਾ ਰਕਬਾ ਕਿਸ ਤਰ੍ਹਾਂ ਦਾ ਸੀ, ਉੱਥੋਂ ਦੀ ਆਬੋ ਹਵਾ ਕਿਸ ਤਰ੍ਹਾਂ ਦਾ ਸੀ, ਉੱਥੋਂ ਦੀ ਰਹਿਣ ਸਹਿਣ ਇਹਨਾਂ ਦਾ, ਮਤਲਬ ਉਹ ਸਾਰੀਆਂ ਗੱਲਾਂ ਬਾਤਾਂ ਜੀ। ਫਿਰ ਵੱਡੀ ਗੱਲ, ਜਦ ਪਾਕਿਸਤਾਨ ਬਣਦਾ ਵੇ, ਇਹਨਾਂ ਨੂੰ ਉੱਠ ਕੇ ਆਪਣਾ ਘਰ ਬੂਆ ਛੱਡ ਕੇ ਆਉਣਾ ਪੈਂਦਾ ਵੇ। ਰਾਹ ਦੇ ਵਿੱਚ ਜਿਹੜੀਆਂ ਔਕੜਾਂ, ਜਿਹੜੀਆਂ ਮੁਸੀਬਤਾਂ ਨੂੰ ਇਹ ਝੱਲ ਕੇ ਇੱਥੇ ਤੱਕ ਪਹੁੰਚੇ, ਇਹ ਸਾਰਾ ਸਫ਼ਰਨਾਮਾ ਸੀ ਬਾਬਾ ਜੀ ਅਲਹਾਜ ਡਾਕਟਰ ਮੁਹੰਮਦ ਸ਼ਰੀਫ ਸਾਹਿਬ ਦੀ ਜ਼ੁਬਾਨੀ ਸੁਣਾਂਗੇ। ਅਸੀਂ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਨੇ ਹਾਂ ਜੀ ਬਿਲਾ ਤਖੀਰ। अस्सलाम वालेकुम बाबा जी। वालेकुम सलाम व रहमतुल्लाह। बाबा जी की हाल है? अल्लाह शुक्र अल्हम्दुलिल्लाह। की नाम जी अपना? मोहम्मद शरीफ। मोहम्मद शरीफ साहब। ਤੁਹਾਡੇ ਵਾਲਦ ਸਾਹਿਬ ਦਾ ਨਾਮ? बरकत अली। बरकत अली। ਤੇ ਠੇਕੇਦਾਰ ਦੇ ਮੰਜ਼ਲਾ ਨਾਮ ਤੋਂ ਜ਼ਿਆਦਾ ਮਸ਼ਹੂਰ ਸਨ। ਅੱਛਾ ਅੱਛਾ, ਮਤਲਬ ਬਰਕਤ ਅਲੀ ਠੇਕੇਦਾਰ ਉਹਨਾਂ ਨੂੰ ਕਿਹਾ ਜਾਂਦਾ ਸੀ। ਠੀਕ ਹੈ। ਤੇ ਬਾਕੀ ਆਮ ਤੌਰ ਤੇ ਪੱਪਣ ਵੀ ਕਹਿੰਦੇ ਸਨ। ਪੱਪਣ ਉਰਫ ਨਾਮ ਪੱਪਣ। ਠੀਕ ਹੈ। ਮਤਲਬ ਦੋ ਨਾਂ ਸਨ ਉਹਨਾਂ ਦੇ, ਇੱਕ ਠੇਕੇਦਾਰ, ਠੇਕੇਦਾਰ, ਇੱਕ ਪੱਪਣ। ਹਾਂਜੀ, ਆਪਣੇ ਉਸ ਇਲਾਕੇ ਦੇ ਵਿੱਚ। ਜੀ ਜੀ। ਠੀਕ ਹੈ। ਬਜ਼ੁਰਗਾਂ ਦਾ ਨਾਂ ਕੀ ਸੀ? ਦਾਦਾ ਜੀ ਦਾ ਨਾਂ? ਹਾਂ, ਮੁਹੰਮਦ ਬਖਸ਼। ਮੁਹੰਮਦ ਬਖਸ਼। ਬਾਬਾ ਜੀ ਪਿਛਲਾ ਪਿੰਡ ਸੀ ਸਿਹਾਲੀ ਜੀ। ਸਿਹਾਲੀ ਦਾ ਨਕਸ਼ਾ ਬਿਆਨ ਕਰੋ, ਕਿੱਡਾ ਕੁ ਵੱਡਾ ਪਿੰਡ ਸੀ, ਇਹਦੇ ਵਿੱਚ ਵਸਣ ਵਾਲੇ ਲੋਕ ਕੌਣ ਸਨ, ਉਹਨਾਂ ਦੀ ਬਰਾਦਰੀ ਕਿਹੜੀ ਸੀ? ਬਰਾਦਰੀ ਰਾਈ ਬਰਾਦਰੀ ਤੇ ਸਾਰੇ ਟੋਟਲ ਪਿੰਡ? ਛੋਟਾ ਹੀ ਪਿੰਡ ਦਾ। ਅੱਛਾ। ਇਸ ਦੀ ਆਬਾਦੀ ਤਕਰੀਬਨ ਕੋਈ 500-600। ਠੀਕ ਹੈ। ਨਫੂਸ ਤੇ ਮੁੱਚ ਸਹੀ ਹੈ। ਤੇ ਅਰਾਈ ਬਰਾਦਰੀ ਵਸ ਰਹੀ ਸੀ। ਰਾਈ ਬਰਾਦਰੀ। ਇਹਦੇ ਤੋਂ ਇਲਾਵਾ ਜਿੱਦਾਂ ਤੁਸੀਂ ਕਹਿ ਲਓ ਕਿ ਮਾਸ਼ੇ, ਝੂਰ, ਇਹ ਲੋਕ ਵੀ ਹੈ ਸਨ ਪਿੰਡ? ਨਹੀਂ, ਸਿਰਫ ਇੱਕ ਚਮਾਰ ਹੁੰਦਾ ਸੀ ਹਿੰਦੂ, ਹੋਰ ਅੱਛਾ, ਕੋਈ ਨਹੀਂ। ਠੀਕ ਹੈ। ਉਹਦਾ ਨਾਂ ਦੱਸ ਸਕਦੇ ਹੋ? ਕੀ ਨਾਂ ਸੀ?
ਨਾ ਮੇਰੇ ਯਾਦ ਦੇਣ ਚ ਨਹੀਂ ਰਿਹਾ। ਅੱਛਾ, ਬਸ ਇੱਕ ਘਰ ਸੀ। ਇੱਕੋ ਹੀ ਘਰ, ਠੀਕ ਕੋਈ ਹੈ। ਯਾਦ ਨਹੀਂ। ਕਿੰਨੀਆਂ ਪੱਤੀਆਂ ਸਨ ਪਿੰਡ ਦੀਆਂ? 3 3 ਪੱਤੀਆਂ। ਜੀ। ਨੰਬਰਦਾਰਾਂ ਦੇ ਨਾਂ ਚੇਤੇ ਤੁਹਾਨੂੰ? ਨੰਬਰਦਾਰ ਇੱਕ ਅਬਦੁਲ ਹਮੀਦ। ਅਬਦੁਲ ਹਮੀਦ, ਹਾਂਜੀ, ਇੱਕੋ ਹੀ ਨੰਬਰਦਾਰ। ਇੱਕੋ ਹੀ ਨੰਬਰਦਾਰ ਸੀ। ਹਾਂਜੀ। ਠੀਕ ਹੈ। ਅਬਦੁਲ ਹਮੀਦ ਦੀ ਨੰਬਰਦਾਰੀ 'ਚ ਸਾਰੀ ਜਿਹੜੀ ਆਬਾਦੀ ਸੀ, ਰਾਇਆ ਸੀ, ਖੁਸ਼ ਸੀ ਪਿੰਡ ਬਿਲਕੁਲ। ਸਿਆਲੀ 'ਚ? ਮਤਲਬ ਗੱਲ ਕਰਨ ਦਾ ਮਕਸਦ ਹੈ ਕਿ ਚੰਗਾ ਬੰਦਾ ਸੀ ਉਹ। ਜੀ ਜੀ ਠੀਕ ਹੈ, ਠੀਕ ਹੈ। ਪਿੰਡ ਸਿਆਲੀ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਜੀ ਜੀ। ਉਹ ਦੱਸੋ ਕਿਹੜੇ ਨੇ? ਇੱਕ ਤੇ ਰੱਤਾ ਖੇੜਾ, ਘਰਾਮ ਸ਼ਰੀਫ, ਹਾਂ, ਇੱਕ ਆਪਣਾ ਮਹਿੰਗੜਾ, ਠੀਕ ਹੈ। ਭਪੜੇ ਵਾਲਾ, ਹੂੰ, ਮਸ਼ੀਨਗਨ ਕੁਝ ਦੂਰ ਤਾਂ ਜਰਾ। ਅੱਛਾ, ਹਾਂਜੀ ਠੀਕ ਹੈ। ਇਹ ਜਿਹੜੇ ਪਿੰਡ ਤੁਸੀਂ ਸਾਨੂੰ ਦੱਸੇ, ਹਾਂਜੀ। ਘੜਾਮ, ਮਹਿੰਗੜਾ, ਹਾਂ। ਇਹਨਾਂ ਪਿੰਡਾਂ ਦੇ ਵਿੱਚ ਵੀ ਰਾਈ ਲੋਕ ਹੀ ਵਸਦੇ ਸਨ ਕਿ ਜਾਂ ਰਲਵੇਂ ਸੇ ਹਿੰਦੂ ਸਿੱਖ? ਮੁਸਲਿਮ ਕਿਸਮ ਦੇ ਲੋਕ ਵਸਦੇ, ਦੂਸਰੀਆਂ ਬਰਾਦਰੀਆਂ ਤਕਰੀਬਨ। ਅੱਛਾ, ਰਾਈ ਬਰਾਦਰੀ ਸਿਰਫ ਇੱਕੋ ਹੀ ਪਿੰਡ ਸੀ ਸਾਡਾ, ਹੋਰ ਤੁਹਾਡਾ? ਹਾਂਜੀ। ਬਾਕੀ ਲਾਮ ਤੇ ਦੁਆਲੇ ਜਿਹੜੇ ਪਿੰਡ ਸਨ ਉਹਨਾਂ ਵਿੱਚ ਸਿੱਖ ਲੋਕ, ਹਿੰਦੂ ਲੋਕ ਵੀ ਵਾਸ ਸਨ। ਹਾਂ, ਹਿੰਦੂ ਲੋਕ ਵਸਦੇ। ਠੀਕ ਹੈ, ਠੀਕ। ਬਾਬਾ ਜੀ ਕਿੰਨੇ ਪਿੰਡ ਸਨ ਰਾਈਆਂ ਦੇ ਜ਼ਿਲ੍ਹਾ ਕਰਨਾਲ ਚ? ਜ਼ਿਲ੍ਹਾ ਕਰਨਾਲ ਦਾ ਤਾਂ ਹੁਣ ਮੈਨੂੰ ਇਤਨਾ ਮਤਲਬ ਪਤਾ ਨਹੀਂ। ਕੋਈ ਮੋਟਾ ਅੰਦਾਜ਼ਾ ਬਜ਼ੁਰਗਾਂ ਦੀ ਗੱਲ? ਅੰਦਾਜ਼ਨ ਕਿ ਇਤਨਾ ਮੈਨੂੰ ਪਤਾ ਹੈ ਕਿ ਮੇਰੇ ਵਾਲਦ ਸਾਹਿਬ 85 ਪਿੰਡ ਹਨ ਰਾਈਆਂ ਦੇ, ਅੱਛਾ, ਜਿਨ੍ਹਾਂ 'ਚ ਅੰਬਾਲਾ, ਪਟਿਆਲਾ ਔਰ ਕਰਨਾਲ, ਯਾਨੀ ਇਹ ਤਿੰਨੋਂ ਜ਼ਿਲ੍ਹੇ ਇੱਕੋ ਜਗ੍ਹਾ ਏਰੀਏ 'ਚ ਮਿਲਦੇ ਸਨ। ਸਹੀ ਹੈ। ਉਸ ਏਰੀਏ ਦੇ ਇਹ ਮੈਂਬਰ ਸਨ ਬਰਾਦਰੀ ਦੇ। ਅੱਛਾ, ਹਾਂਜੀ ਬਾਬਾ ਜੀ ਬਰਕਤ ਅਲੀ ਸਾਹਿਬ? ਹਾਂਜੀ ਅੱਛਾ, ਮੈਂਬਰ ਸਨ 85 ਪਿੰਡਾਂ ਦੇ? ਹਾਂਜੀ। ਠੀਕ ਹੈ। ਤੇ ਕੀ ਜ਼ਿੰਮੇ ਸਨ ਇਹਨਾਂ ਦੇ ਕੰਮ? ਇਹਨਾਂ ਦਾ ਜਿੰਮੇ ਕੰਮ ਇਹ ਸਨ ਵੀ ਬਰਾਦਰੀ ਨੂੰ ਐਜੂਕੇਟ ਕਰਨਾ। ਠੀਕ ਹੈ। ਇਹਨਾਂ ਨੂੰ ਜਿਹੜੀਆਂ ਮਤਲਬ ਰਸਮਾਂ ਨੇ ਫਜ਼ੂਲ ਜੀਆਂ, ਇਹਨਾਂ ਤੋਂ ਮਤਲਬ ਇਜਤਨਾਬ ਕਰਨਾ। ਹਾਂਜੀ। ਜਿਹੜਾ ਮਤਲਬ ਕੋਈ ਗਰੀਬ ਆਦਮੀ ਹੈ ਉਸ ਦੀ ਸਪੋਰਟ ਕਰਨੀ। ਠੀਕ ਹੈ, ਠੀਕ ਹੈ। ਆਪਸ ਦੇ ਵਿੱਚ ਇਤਿਹਾਦ ਰੱਖਣਾ, ਯੂਨਾਈਟਿਡ ਰਹਿਣਾ। ਇਤਿਹਾਦ ਰੱਖਣਾ। ਸਹੀ ਸਹੀ, ਠੀਕ ਹੈ। ਤੁਹਾਨੂੰ ਕਸਬਾ ਕਿਹੜਾ ਲੱਗਦਾ ਸੀ, ਸ਼ਹਿਰ ਕਿਹੜਾ ਲੱਗਦਾ ਸੀ ਲਾਗੇ ਤਾਗੇ? ਪਟਿਆਲਾ ਲੱਗਦਾ ਸੀ। ਪਟਿਆਲਾ? ਪਟਿਆਲਾ ਤੁਹਾਡੇ ਤੋਂ ਕਿੰਨਾ ਸੀ, ਕਿੰਨੇ ਕੋ ਜਾਂ ਕਿਲੋਮੀਟਰ? ਮਤਲਬ ਕੋਈ 12 ਕਿਲੋਮੀਟਰ ਸੀ, 12-13 ਕਿਲੋਮੀਟਰ। ਅੱਛਾ, ਤੇ ਸਟੇਸ਼ਨ ਉਧਰ ਰੇਲਵੇ ਹੈ ਹੀ ਨਹੀਂ ਸੀ। ਅੱਛਾ, ਉੱਥੇ ਕੋਈ ਨਹੀਂ ਸੀ? ਉਧਰ ਰੇਲਵੇ ਲਾਈਨ ਕੋਈ ਨਹੀਂ। ਚਲੋ ਤੁਸੀਂ ਬੱਸ ਲਾਰੀ ਅੱਡਾ? कोई बस और लारी उस जमाने में थी कोई नहीं। हाँ, पैदल ही सफर करना, पैदल सफर करना या गड्ढे थे या बस मतलब है कि या वो भी बरले बरलाई। अच्छा अच्छा अच्छा, ठीक ठीक है। अपनी उम्र सी 9-10 साल? हाँ जी। हाँ जी। तुसी स्कूल दाखिल होए? स्कूल तो है कोई नहीं थे। अच्छा, कोई स्कूल नहीं। अगर स्कूल है सी तो केड़े पिंड च? कोई स्कूल नहीं सी। मतलब इलाके च स्कूल ही कोई नहीं सी? कोई नहीं सी। अच्छा, सिर्फ मेरे वालद साहब ने एक पादा जिसनों कहते हैं पढ़ाने वास्ते रखा सी। हाँ, जी अपने घर सी। अच्छा, वो तनख्वाह दे के पढ़ाते। अच्छा, या अपने मौलवी साहब अपना कुरान पाक की तिलावत कराते सिखाते। ठीक ठीक ठीक। और कोई ऐसा और स्कूल कोई नहीं सी? ना स्कूल का तो होर ऐसा कोई सिलसिला नहीं। ठीक है। किन्नियां मस्जिदां सन तुहाडे पिंड च? इक्को ही मस्जिद। वो पिंड दी केड़ी बाई सी? शुमाल साइड। शुमाल यानी पहाड़ साइड? हाँ जी। ठीक हो गया। पिंड च जेड़ा वसेबा सी, जेड़ा रहन सहन सी, वो वधिया गुजर बसर वधिया हो रही सी? बिल्कुल ठीक ठाक। ठीक है। अल्लाह दे फजल करम। अच्छा, वाई बीजी करदे सन बुजुर्ग? अच्छा, किन्ना रकबा सी अपना? रकबा कोई है सी उन्हां दा काफी रकबा तो उन्हां बड़ा खरीदिया सी। अच्छा, लेकिन इंतकाल वगैरह नहीं सन कराए हाली। हां जी जी। सिर्फ ये है कि वो आप ही ते ठेकेदारी करदे सन। लकड़ी जंगल खरीद के ते उता कोला बनांदे हन। कोले दा उन्हां दा कारोबार सी। अच्छा, शिमले अपना खन्ने अच्छा, और पटियाले इन्हां तिन्नां शहरां चों कोला सप्लाई करदे। अच्छा, तुहाडे फादर साहब? हाँ जी। अच्छा अच्छा, ठीक है। ते वैसे मेरे भाई बड़े जेड़े सन वो खेतीबाड़ी करदे। मैं तो छोटा था ना उदों, डंगर डुंगरी चारने थे या ऊंट चला ले चरा ले के डंगर चार ले। हाँ जी 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 जी, सही है सही है। ते बाबा जी हुंदा ना एक बंदा पिंड दे विच चौधरी टाइप बंदा हुंदा वे, फेरू टेरू लाम ते भी उन्हें लोग जानते होंगे ने। केड़ा सी अपने पिंड दे विच सियाली पिंड दे विच बंदा आगू हथ चौधरी टाइप बंदा
ਜਿਹੜਾ ਅੱਗੇ ਗੱਲਬਾਤ ਕਰ ਸਕਦਾ। ਇੱਕ ਤੇ ਤੁਹਾਡੇ ਬਜ਼ੁਰਗ ਹੀ ਸਾਨੂੰ ਵਾਲਾ ਸਾਹਿਬ ਹੋ ਗਏ ਨਾ, ਬਰਕਤ ਅਲੀ ਸਾਹਿਬ, ਹਾਂ, ਇਹਨਾਂ ਤੋਂ ਇਲਾਵਾ ਕੋਈ ਹੋਰ ਹੈ? ਉਸ ਤੋਂ ਇਲਾਵਾ ਕੋਈ ਨਹੀਂ ਐਸਾ। ਅੱਛਾ ਅੱਛਾ। ਤੇ ਬਾਬਾ ਜੀ ਬਰਕਤ ਅਲੀ ਨੂੰ, ਤੁਹਾਡੇ ਵਾਲਾ ਸਾਹਿਬ ਨੂੰ ਬਾਹਰ ਦੇ ਲੋਕ ਵੀ ਜਾਣਦੇ ਸਨ? ਸਾਰੇ ਜਾਣਦੇ, ਮਤਲਬ ਮੇਰੀ ਮੁਰਾਦ ਹਿੰਦੂ ਸਿੱਖਾਂ ਜਾਣਦੇ ਸਨ। ਅੱਛਾ ਅੱਛਾ, ਬੜੀ ਦੂਰ ਤੱਕ ਜਾਣਦੇ ਸਨ। ਠੀਕ ਹੈ, ਠੀਕ ਹੈ, ਸਹੀ ਹੈ। ਚਲੋ ਇੱਕ ਇਹ ਵੀ ਸਵਾਲ ਕਰ ਲਈਏ, ਉੱਥੋਂ ਦੀ ਜਿਹੜੀ ਜ਼ਮੀਨ ਸੀ, ਰਕਬਾ ਸੀ ਤੁਹਾਡਾ, ਹਾਂਜੀ, ਉਹ ਕਿਵੇਂ ਸੀ? ਜ਼ਰਖੇਜ਼ ਸੀ ਕਿ ਜਾਂ ਬੰਜਰ ਸੀ? ਇਸੇ ਤਰ੍ਹਾਂ ਜਿਸ ਤਰ੍ਹਾਂ ਦੀ ਇਹ ਜ਼ਮੀਨ ਹੈ, ਇਸੇ ਤਰ੍ਹਾਂ ਦੀ ਰਲਦਾ ਮਿਲਦਾ। ਅੱਛਾ, ਕੋਈ ਨਹਿਰ ਟੱਚ ਕਰਦੀ ਸੀ ਤੁਹਾਨੂੰ? ਨਾ ਨੂਰ ਕੋਈ ਨਹੀਂ, ਸਿਰਫ ਬਾਰਿਸ਼ ਜਾਂ ਫਿਰ ਕੂਏ ਉੱਥੇ ਆਮ ਸਨ। ਅੱਛਾ, ਯਾਨੀ ਪੁਰਾਣੇ ਜ਼ਮਾਨੇ 'ਚ ਹਰ ਕਿੱਲੇ ਦੇ ਤੌਰ ਤੇ ਪੂਰਾ ਪੁਰਾਣਾ ਕੂਆ ਹੁੰਦਾ ਸੀ, ਜਿਹਨੂੰ ਕਿਸੇ ਜ਼ਰੂਰਤ ਪੈਂਦੀ ਸੀ ਉਹਨੂੰ ਖੋਲ ਕੇ ਦੇਣਾ, ਕੱਢ ਕੇ ਮਿੱਟੀ ਮੁੱਟੀ ਉਹ ਇਸਤੇਮਾਲ ਕਰ ਲੈਂਦੇ। ਸਾਡੇ ਆਪਣੇ ਜ਼ਾਤੀ 2 ਖੂਹ। ਅੱਛਾ, ਮੈਂਗੜੇ 'ਚ ਪਿੰਡ ਸੀ ਨਾਲ ਮੈਂਗੜਾ, ਉੱਥੇ ਮੈਂਗੜਾ, ਹਾਂਜੀ, ਉੱਥੇ ਹੀ ਸਾਡੀ ਜ਼ਮੀਨ ਸੀ, ਉੱਥੇ ਹੀ ਆਪਣੇ ਬਾਹਰ ਹੀ ਡੇਰਾ ਬਣਾਇਆ ਸੀ। ਅੱਛਾ, ਉੱਥੇ ਹੀ ਰਹਿੰਦੇ ਸਨ। ਠੀਕ ਹੈ, ਪਿੰਡ ਤੇ ਘੱਟ ਹੀ ਸੀ ਸਿਲਸਿਲਾ। ਅੱਛਾ, ਬਾਹਰ ਮੈਂਗੜੇ 'ਚ ਜ਼ਿਆਦਾ ਸੀ। ਮੈਂਗੜੇ 'ਚ ਤੁਸੀਂ ਆਪਣਾ ਡੇਰਾ ਡੇਲਾ ਬਣਾਇਆ ਸੀ? ਠੀਕ ਹੈ, ਠੀਕ ਹੈ। ਤੇ ਤੁਸੀਂ ਆਪਣਾ ਮੱਝਾਂ ਛੱਜਾਂ ਵੀ ਰੱਖੀਆਂ ਸਨ? ਡੇਰਾ ਛੱਲਾ ਆਪਣਾ ਦੁੱਧ ਸ਼ੁੱਧ ਘਰ ਦਾ ਆਪਣਾ ਸਾਰਾ ਮੋਲ? ਠੀਕ ਹੈ, ਠੀਕ ਹੈ। ਜਿੱਦਣ ਆਏ 9 ਮੱਝਾਂ ਤੁਹਾਡੀ ਛੱਡ ਕੇ ਆਏ। ਅੱਛਾ ਅੱਛਾ, ਚਲੋ ਅਸੀਂ ਇਸ ਪਾਸੇ ਵੀ ਆਨੇ ਆ। 13 ਗਾਈਆਂ ਸਨ। ਗਾਈਆਂ ਵੀ ਰੱਖੀਆਂ ਸਨ। ਅੱਛਾ, ਮਤਲਬ ਠੀਕ ਠਾਕ ਵੱਡਾ ਡੇਰਾ ਸੀ? ਠੀਕ ਠਾਕ ਸਿਲਸਿਲਾ ਸੀ। ਗਾਈਆਂ ਦਾ ਦੁੱਧ ਕੜੀ ਮਤਲਬ ਇਸਤੇਮਾਲ ਹੀ ਨਹੀਂ ਨਾ ਕੀਤਾ, ਉਹਦੇ ਇਹ ਕਰਦੇ ਹਨ ਵੀ ਉਹਨਾਂ ਦੇ ਬੱਚੇ ਪਾਲਣੇ, ਹਾਂਜੀ ਜੀ, ਤੇ ਆ ਬਹਿਣਾ ਪਾਲ ਲਈਆਂ ਕੁਰਬਾਨੀ ਵਾਸਤੇ, ਤੇ ਆਪਣੇ ਬੱਚੇ ਵਾਈ ਵਾਸਤੇ। ਸਹੀ ਹੈ, ਠੀਕ ਹੈ। ਜਿਹੜਾ ਤੁਹਾਡਾ ਡੇਰਾ ਸੀ, ਹਾਂਜੀ, ਮੇਂਗੜਾ ਪਿੰਡ ਦੇ ਵਿੱਚ, ਹਾਂਜੀ, ਉਹਦੀ ਕੋਈ ਪਹਿਚਾਣ ਵੀ ਹੈ ਸੀ, ਅੱਲ ਵੀ ਹੈ ਸੀ ਕਿ ਜੀ ਮੈਂ ਫਲਾਂ ਡੇਰਿਆਂ ਵੱਲ ਚੱਲਾ ਵਾਂ, ਜਾਂ ਹੁੰਦਾ ਨਾ ਖੂਹਾਂ ਦੇ ਨਾਂ ਹੁੰਦੇ ਸਨ ਉਸ ਵੇਲੇ? ਬਿਲਕੁਲ ਪਛਾਣ ਕੀ ਸੀ? ਉਹੀ ਬਾਬੇ ਠੇਕੇਦਾਰ ਦਾ। ਬਾਬੇ ਠੇਕੇਦਾਰ ਜਾਂ ਬਾਬੇ ਪੱਪਾਂ ਦੇ ਡੇਰੇ ਤੇ ਚੱਲਿਆ? ਹਾਂ, ਠੀਕ ਹੈ ਜੀ, ਠੀਕ ਹੈ। ਇਹ ਗੱਲਾਂ ਤੁਹਾਨੂੰ ਮੈਂ ਇਸ ਲਈ ਪੁੱਛ ਰਿਹਾ ਵਾਂ ਕਿਉਂਕਿ ਜਿਹੜੇ ਲੋਕ ਉੱਥੇ ਜਾ ਕੇ ਬੈਠੇ ਅੱਜ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿ ਭਾਈ ਇਹ ਜਿਹੜੇ ਜਿਨ੍ਹਾਂ ਖੂਹਾਂ ਤੇ ਅਸੀਂ ਬੈਠੇ ਆ, ਤਕਸੀਮ ਤੋਂ ਪਹਿਲੇ ਇਹ ਡੇਰਾ ਕਿਹਨਾਂ ਦਾ ਸੀ ਜਾਂ ਉਹਨਾਂ ਬਜ਼ੁਰਗਾਂ ਦਾ ਨਾਂ ਕੀ ਸੀ? ਠੀਕ ਹੈ ਜੀ, ਇਹ ਗੱਲਾਂ। ਹਾਂਜੀ, ਬਾਕੀ ਬਾਬਾ ਜੀ ਤੁਹਾਨੂੰ ਪਤਾ ਉਸ ਵੇਲੇ ਮੇਲੇ ਠੇਲੇ ਬੜਾ ਟ੍ਰੈਂਡ ਸੀ, ਇੱਕ ਪੰਜਾਬ ਦੀ ਸਕਾਫਤ ਸੀ, ਇੱਕ ਵਿਰਸਾ ਸੀ। ਕੋਈ ਆਪਣੇ ਇਲਾਕੇ ਦੇ ਵਿੱਚ ਕੋਈ ਮੇਲਾ ਮਸ਼ਹੂਰ? ਖੇੜੇ ਮੇਲਾ ਲੱਗਦਾ ਹੁੰਦਾ ਸੀ। ਹਾਂ, ਕੜਾਮ ਇੱਕ ਬੜਾ ਵੱਡਾ ਪਿੰਡ ਹੈ ਪੁਰਾਣਾ ਜੀ, ਉੱਥੇ ਬੜੀਆਂ ਪੁਰਾਣੇ ਜ਼ਮਾਨੇ ਦੀਆਂ ਬਿਲਡਿੰਗਾਂ ਬਣੀਆਂ ਨੇ। ਅੱਛਾ, ਹਾਂਜੀ, ਠੀਕ ਹੈ। ਉੱਥੇ ਇੱਕ ਬੜਾ ਮਤਲਬ ਪੀਰ ਸਾਹਿਬ ਵੀ ਐ ਸਨ, ਉਹਨਾਂ ਨੂੰ ਕਹਿੰਦੇ ਸਨ ਆਪਣੇ ਮੀਰਾਂ ਜੀ। ਅੱਛਾ, ਮੀਰਾਂ ਜੀ ਦਾ ਦਰਬਾਰ ਸੀ ਕੜਾਮ? ਹਾਂਜੀ, ਕੜਾਮ ਸ਼ਰੀਫ ਵੱਡਾ ਮੇਲਾ ਲੱਗਦਾ ਸੀ। ਹਾਂਜੀ, ਬਹੁਤ ਬੜਾ। ਤੁਸੀਂ ਵੇਖੀਆਂ ਰੌਣਕਾਂ ਮੇਲੇ ਦੀਆਂ? ਹਾਂਜੀ, ਦੇਖਿਆ। ਅੱਛਾ, ਕਬੱਡੀ ਸ਼ਬੱਡੀ ਪਹਿਲਵਾਨੀ ਹੋਣੀ, ਘੋਲ ਛੋਲ? ਨਹੀਂ, ਉਹ ਕਬੱਡੀ ਤੇ ਮੈਂ ਨਹੀਂ ਦੇਖੀ। ਅੱਛਾ ਅੱਛਾ, ਅਲਬੱਤਾ ਉਹ ਕਰਦੇ ਹੁੰਦੇ ਇਹਨੂੰ ਜ਼ਿਆਦਾ। ਜਲੇਬੀਆਂ ਮੇਸੂ ਖਾਦੇ ਨੇ, ਆ ਪਤਾ ਯਾਦ? ਸਭ ਕੁਝ ਖਾਦਾ। ਸਹੀ ਹੈ, ਸਹੀ, ਠੀਕ ਹੈ। ਬੜੀ ਛੋਟੀ ਉਮਰ ਸੀ ਤੁਹਾਡੀ? ਹਾਂ, 14 ਸਾਲ। ਜੀ ਜੀ, ਕਿਸ ਤਰ੍ਹਾਂ ਤੁਹਾਨੂੰ ਪਤਾ ਚੱਲਿਆ, ਤੁਹਾਡੇ ਪਿੰਡ ਸਿਹਾਲੀ ਤੱਕ ਖਬਰ ਪਹੁੰਚੀ ਜਾਂ ਤੁਹਾਡੇ ਬਜ਼ੁਰਗਾਂ ਤੱਕ ਕਿ ਭਾਈ ਇੱਕ ਵਕਤ ਐਸਾ ਆਣਾ ਵੀ, ਜਾਂ ਵਕਤ ਆ ਗਿਆ ਕਿ ਸਾਨੂੰ ਆਪਣੇ ਘਰ ਬੂਹੇ ਛੱਡਣੇ ਪੈਣੇ ਨੇ? ਮਸਲਾ ਹੈ ਕਿ ਬਲਵੇ ਸ਼ੁਰੂ ਹੋ ਗਏ ਆਮ। ਅੱਛਾ, ਇਧਰੋਂ ਲੋਕੀ ਜਾਣੇ ਸ਼ੁਰੂ ਹੋ ਗਏ, ਤੇ ਮੁਸਲਮਾਨਾਂ ਦੀਆਂ ਲਾਸ਼ਾਂ ਸਾਡੇ ਤੇ ਨਜ਼ਦੀਕ ਨੂੰ ਕੋਈ ਮਤਲਬ ਨਦੀ ਬਹਿੰਦੀ ਹੁੰਦੀ ਸੀ, ਨਦੀ ਕਹਿੰਦੇ ਸੀ ਜਿਸ ਤਰ੍ਹਾਂ ਕਿ ਡੇਕ ਹੈ ਜੀ, ਤੇ ਉਹਦੇ ਚ ਲਾਸ਼ਾਂ ਜਾਂਦੀਆਂ ਸਨ ਬੰਦਿਆਂ ਦੀਆਂ। ਅੱਛਾ, ਤੇ ਇਸ ਤੋਂ ਹੋ ਗਿਆ ਵੀ ਮੁਸਲਮਾਨਾਂ ਦੇ ਖਿਲਾਫ ਜਿਹੜਾ ਨਾ ਇਹ ਸਿਲਸਿਲਾ ਸ਼ੁਰੂ ਹੋ ਗਿਆ। ਅੱਛਾ, ਇਸ ਵਾਸਤੇ ਹੁਣ ਮੁਸਲਮਾਨ ਜਿਹੜੇ ਉਹ ਪਾਕਿਸਤਾਨ 'ਚ ਹੀ ਰਹਿਣਗੇ, ਇੱਥੇ ਨਹੀਂ ਰਹਿ ਸਕਦੇ। ਅੱਛਾ, ਹਾਂਜੀ, ਇੱਥੇ ਜਿਹੜਾ ਕੋਈ ਰਹੇਗਾ ਉਹਨੂੰ ਮਾਰ ਦੇਣਗੇ। ਅੱਛਾ, ਇਹ ਸਿਲਸਿਲਾ ਸੀ। ਠੀਕ ਹੈ। ਇਹਦੇ ਵਾਸਤੇ ਤੁਸੀਂ ਕੀ ਤਿਆਰੀ ਕੀਤੀ? ਕਿਹੜਾ ਟਾਈਮ ਸੀ ਜਦ ਤੁਸੀਂ ਆਪਣਾ ਘਰ ਛੱਡਿਆ? ਅਸੀਂ ਤਾਂ ਜੀ ਜਦੋਂ ਮਤਲਬ ਸਾਡੇ ਇਲਾਕੇ 'ਚ ਕੋਈ ਮੁਸਲਮਾਨ ਨਾ ਰਿਹਾ ਤੇ ਫੇਰ ਅਸੀਂ ਆਪਣਾ ਪਿੰਡ ਛੱਡਿਆ। ਕਿ ਸੀ ਕਿ ਸਾਡੇ ਪਿੰਡ 'ਚ ਇਤਫਾਕ ਬੜਾ ਸੀ। ਠੀਕ ਹੈ। ਦੂਸਰਾ ਬੰਦਾ ਜਿਹੜਾ ਨਾ ਦੂਸਰੇ ਇਲਾਕੇ ਦਾ, ਅੱਗੇ 2-3 ਵਾਰੀ ਮਤਲਬ ਐਸੇ ਕੋਈ ਵਾਕਿਆਤ ਹੋਏ ਨੇ ਜਿਨ੍ਹਾਂ ਤੇ ਸਾਡੇ ਪਿੰਡ ਮਤਲਬ ਗੱਲ ਬੰਦਾ ਰਿਹਾ ਉਹਨਾਂ ਤੇ। ਲੋਕ ਡਰਦੇ ਸਨ, ਹੱਤਾ ਕਿ ਪੁਲਿਸ ਵੀ ਜਿਹੜੀ ਨਾ ਸਾਡੇ ਬਜ਼ੁਰਗਾਂ ਦੀ ਇਜਾਜ਼ਤ ਤੋਂ ਬਗੈਰ ਨਹੀਂ ਸੀ ਜਾਂਦੀ ਉੱਥੇ ਜੀ। ਠੀਕ ਹੈ, ਠੀਕ ਹੈ। ਤੇ ਜਦ ਫਿਰ ਤੁਸੀਂ ਬਲਕਿ ਸਾਡੇ ਕੋਲ ਸੰਨ 45 ਦੇ ਪਾਕਿਸਤਾਨੀ ਇੰਡੀਅਨ ਆਰਮੀ ਦੇ 2 ਸਿਪਾਹੀ ਭਗੌੜੇ ਜਿਹਨਾਂ ਨੂੰ ਕਿਹਾ ਜਾਂਦਾ, ਉਹਨਾਂ ਨੇ ਪਹਿਲ ਪਨਾਹ ਲਈ, ਸਾਡੇ ਕੋਲ ਹੁਣ ਤੱਕ ਰਹੇ ਜਦ ਤੱਕ ਪਾਕਿਸਤਾਨ ਬਣ ਗਿਆ, ਪਾਕਿਸਤਾਨ ਦੀ ਉਦੋਂ ਤੱਕ ਸਾਡੇ ਕੋਲ ਹੀ ਰਹੇ ਨੇ। ਠੀਕ ਹੈ,
ਠੀਕ ਹੈ, ਉੱਥੇ ਆਪਣੇ ਪਿੰਡ 'ਚ ਹੀ? ਹਾਂਜੀ। ਸਹੀ ਹੈ, ਠੀਕ ਹੈ। ਅੱਛਾ ਬਾਬਾ ਜੀ, ਸਾਰਾ ਸਫ਼ਰ ਸੁਣਾਓ ਤੁਸੀਂ ਨਾ, ਸਾਰਾ ਸਫ਼ਰ ਸੁਣਾਓ ਜਦੋਂ ਤੁਸੀਂ ਆਪਣਾ ਘਰ ਛੱਡਿਆ। ਘਰ ਜੀ ਅਸੀਂ ਮਗਰਬ ਤੋਂ ਬਾਅਦ ਛੱਡਿਆ ਜੀ। ਮਗਰਬ ਤੋਂ ਬਾਅਦ ਛੱਡਿਆ ਜੀ। ਫਿਰ ਰਾਤ ਅੱਗੇ ਅਸੀਂ step by- ਚੱਲਦੇ ਰਹੇ, ਸਾਰੀ ਬਾਰਿਸ਼ ਹੋ ਰਹੀ ਸੀ, ਚੱਲਦੇ ਰਹੇ ਰਾਤ। ਹੂੰ, ਤੇ ਫਿਰ ਜਨਾਬ ਸਵੇਰ ਕੋਈ ਅਸਰ ਦੇ ਟਾਈਮ ਕੈਂਪ 'ਚ ਪਹੁੰਚੇ ਸ਼ੇਖੂਪੁਰੇ, ਹੂੰ, ਜਿੱਥੇ ਸਾਡੇ ਕੀ ਰਿਸ਼ਤੇਦਾਰੀ ਵੀ ਐ ਸੀ। ਹੂੰ। ਤੇ ਬਾਕੀ ਮੇਰੀਆਂ 2 ਭੈਣਾਂ ਉੱਥੇ ਵਿਆਹੀਆਂ ਸਨ। ਸ਼ੇਖੂਪੁਰੇ ਪਾਕਿਸਤਾਨ ਦੀ ਗੱਲ ਕਰ? ਨਹੀਂ ਅੰਬਾਲਾ। ਅੱਛਾ, ਉੱਥੇ ਅੰਬਾਲਾ ਪਿੰਡ ਸੀ ਸ਼ੇਖੂਪੁਰਾ। ਅੱਛਾ ਅੱਛਾ, ਠੀਕ। ਸ਼ੇਖੂਪੁਰਾ ਦਾ ਨਾਂ ਸੀ। ਅੱਛਾ ਇੱਕ ਨਾਲ ਆਪਣਾ ਰਸੂਲਪੁਰ ਦਾ ਨਾਂ। ਅੱਛਾ, ਉਹ ਸਾਰੇ ਆਪਣੀ ਬਰਾਦਰੀ ਰਾਂਝਾਂ ਦੇ ਪਿੰਡ ਹੀ ਸਨ। ਜੀ ਜੀ। ਅੱਛਾ, ਤੁਸੀਂ ਸ਼ੇਖੂਪੁਰੇ ਪਹੁੰਚੇ, ਉੱਥੇ ਤੁਹਾਡੀਆਂ 2 ਹਮਸ਼ੀਰਾ ਹਾਂਜੀ। ਇਹਨਾਂ ਦੀ ਸ਼ਾਦੀ ਹੋਈ ਸੀ ਉੱਥੇ? ਹਾਂਜੀ। ਅੱਛਾ, ਤੇ ਸ਼ੇਖੂਪੁਰ ਦੀਆਂ ਵੀ 2-3-4 ਸ਼ਾਦੀਆਂ ਉੱਥੇ ਹੈ ਸਨ, ਬੜੇ ਰਿਸ਼ਤੇਦਾਰੀ ਸੀ। ਜੀ। ਤੇ ਉੱਥੇ ਹੀ ਕੈਂਪ ਲੱਗਾ ਸੀ। ਅੱਛਾ, ਉੱਥੇ ਕੈਂਪ 'ਚ ਰਹੇ ਕੋ 2 ਮਹੀਨੇ। ਹਾਂ ਉਸ ਤੋਂ ਬਾਅਦ ਫਿਰ ਅੰਬਾਲੇ ਆਏ। ਜੀ। ਤੁਸੀਂ 2 ਮਹੀਨੇ ਸਟੇ ਕੀਤਾ ਸ਼ੇਖੂਪੁਰੇ 'ਚ। ਹਾਂਜੀ ਜਦੋਂ ਤੁਸੀਂ ਆਪਣਾ ਘਰ ਛੱਡਦੇ ਹੋ, ਹਾਂਜੀ। ਘਰੋਂ ਤੁਸੀਂ ਕੋਈ ਚੀਜ਼ ਚੁੱਕੀ, ਕੋਈ ਖਾਣ ਪੀਣ ਵਾਸਤੇ, ਕੋਈ ਨਹੀਂ, ਰਾਸ਼ਨ? ਚੀਜ਼ ਨਹੀਂ ਲਈ, ਅੱਛਾ, ਬਸ ਜਾਣਾ ਹੀ? ਸਿਰਫ ਜਾਨਾ ਲਈ। ਜਾਣਾ ਲੈ। ਅੱਛਾ, ਤੇ 2 ਮਹੀਨੇ ਜਿਹੜਾ ਤੁਸੀਂ ਸਟੇ ਕੀਤਾ ਸ਼ੇਖੂਪੁਰੇ 'ਚ, ਹਾਂਜੀ। ਉਹ ਖਾਣ ਪੀਣ ਨੂੰ ਕਿੱਥੋਂ ਆਂਦਾ ਉਹ ਫਿਰ ਰਿਹਾ? ਆਪਣੇ ਰਿਸ਼ਤੇਦਾਰਾਂ ਦਾ ਹੀ ਹੈ, ਹੂੰ। ਉਹਨਾਂ ਦੇ ਸਿਲਸਿਲੇ 'ਚ ਵੀ। ਅੱਛਾ, ਠੀਕ ਹੈ। ਇਸ ਦੌਰਾਨ 2 ਮਹੀਨੇ ਤੁਸੀਂ ਸਟੇ ਕੀਤਾ, ਬਹੁਤ ਲੰਮਾ ਪੀਰੀਅਡ ਹੁੰਦਾ, 60 ਦਿਨ ਬਣਦੇ ਨੇ। ਆਹੋ ਜੀ। ਤੇ ਤੁਹਾਡੇ ਤੋਂ ਕੋਈ ਹਮਲੇ ਜਾਂ ਕੋਈ ਬਾਹਰੋਂ ਲੋਕ? ਨਹੀਂ, ਅੱਲਾ ਦਾ ਅੱਛਾ, ਸ਼ੁਕਰ ਰਿਹਾ, ਉੱਥੇ ਕੋਈ ਐਸਾ ਹਮਲਾ ਨਹੀਂ ਹੋਇਆ। ਠੀਕ ਹੈ। ਅੱਛਾ, ਤੇ ਉਸ ਜਥੇ ਦੀ ਜਿਹੜਾ ਉੱਥੇ ਕਾਫਲਾ ਇਕੱਠਾ ਹੋਇਆ ਸ਼ੇਖੂਪੁਰੇ 'ਚ, ਉਹਦੀ ਕੋਈ ਹਿਫਾਜ਼ਤ ਵੀ ਕਰਦਾ ਸੀ ਕੋਈ ਸਰਕਾਰੀ ਬੰਦਾ, ਕੋਈ ਮਿਲਟਰੀ? ਨਹੀਂ, ਕੋਈ ਨਹੀਂ ਸੀ ਕਰਦਾ। ਅੱਛਾ, ਆਪ ਹੀ ਤੁਸੀਂ ਆਪਣੀ ਕਰਨੀ? ਹਿਫਾਜ਼ਤ ਆਪ ਹੀ ਕਰਦਾ। ਆਪ ਹੀ ਕਰਨੀ, ਠੀਕ। ਅੱਛਾ, ਸ਼ੇਖੂਪੁਰੇ ਤੋਂ ਬਾਅਦ ਫਿਰ ਤੁਸੀਂ ਕਿੱਧਰ ਨੂੰ ਰੁਖ ਕੀਤਾ? ਫਿਰ ਆਪਣੇ ਇੱਧਰ ਆ ਗਏ ਅੰਬਾਲੇ। ਅੰਬਾਲੇ। ਅੰਬਾਲਾ ਸ਼ਹਿਰ, ਉੱਥੇ ਕੈਂਪ 'ਚ ਰਹੇ 10-12 ਦਿਨ। ਅੱਛਾ, 10-12 ਦਿਨ। ਹਾਂਜੀ। ਠੀਕ ਉਸ ਤੋਂ ਬਾਅਦ ਫਿਰ ਪਾਕਿਸਤਾਨ ਨੂੰ ਕਾਫਲਾ ਤੁਰਿਆ ਹਾਂ, ਪੈਦਲ? ਪੈਦਲ ਹੀ। ਅੱਛਾ, 17 ਦਿਨ ਚੱਲਦੇ ਰਹੇ। ਓਹੋ। 17ਵੇਂ ਦਿਨ ਆ ਗਏ ਤੇ ਫਿਰ ਅਸੀਂ ਕਸੂਰ ਪਾਕਿਸਤਾਨ ਪਹੁੰਚੇ। ਹੈਡ ਗੰਡਾ ਸਿੰਘ? ਹਾਂਜੀ, ਹੈਡ ਸਿੰਘ। ਜੀ 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 ਜੀ। ਅੱਛਾ ਅੱਛਾ ਅੱਛਾ, ਉਥੋਂ ਤੁਸੀਂ ਭਾਰਨਗੇ? ਹਾਂਜੀ। ਕਾਫਲੇ ਦੇ ਨਾਲ ਅਲਬੱਤਾ ਹੈ ਸੀ ਆਰਮੀ ਸ਼ੁਰੂ। ਹਾਂਜੀ। ਅੰਬਾਲੇ ਤੋਂ ਤੁਹਾਨੂੰ ਉਹਨਾਂ ਨੇ ਕੀਤਾ ਵਾ ਟੇਕ ਕੇਅਰ ਕਰਨਾ, ਹਨਾ? ਹਾਂਜੀ, ਅੰਬਾਲੇ 'ਚ ਹੈ ਸੀ, ਮਤਲਬ ਕੋਈ ਗੋਰਖੇ ਰੱਖੇ ਸਨ। ਹਾਂਜੀ 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 ਹਾਂਜੀ, ਵਾਸਤੇ। ਠੀਕ ਹੈ। ਆਪਣੀ ਫੈਮਿਲੀ ਦਾ ਜਾਂ ਪਿੰਡ ਸਿਹਾਲੀ ਦੀ ਰਾਈ ਬਰਾਦਰੀ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ? ਕੋਈ ਨਹੀਂ, ਅੱਲਾ ਦਾ ਸ਼ੁਕਰ। ਮਤਲਬ ਤੁਸੀਂ ਫਿਰ ਮੈਂ ਕਹਿ ਲੋ ਕਿ ਇੱਕ ਰੋਬ ਨਾ ਨਿਕਲੇ ਹੋ, ਤੁਹਾਡਾ ਇਤਫਾਕ ਸੀ? ਅੱਲਾ ਦਾ ਸ਼ੁਕਰ ਹੈ ਜੀ, ਅਸੀਂ ਤੇ ਉਸ ਮਾਲਕ ਦੀ ਕਰਮ ਨਵਾਜ਼ੀ ਸਮਝਣੇ ਆ। ਤੁਸੀਂ ਡੇਟ ਦੱਸ ਸਕਦੇ ਹੋ ਕਿਹੜਾ ਦਿਨ ਸੀ, ਕਿਹੜੀ ਡੇਟ ਸੀ ਜਦੋਂ ਪਿੰਡ ਛੱਡਿਆ? ਨਹੀਂ, ਯਾਦ ਹੀ ਨਹੀਂ, ਨਾ ਕੋਈ ਪਤਾ ਇਹਦਾ। ਹਾਂ, 14 ਅਗਸਤ ਤੋਂ ਤੁਸੀਂ ਪਹਿਲੇ, ਅਗਸਤ ਦੇ ਮਹੀਨੇ ਤੋਂ ਬਾਅਦ ਤੁਸੀਂ ਆਏ ਜਾਂ ਪਹਿਲੇ ਹੀ ਆ ਗਏ? ਨਹੀਂ, ਅਗਸਤ ਤੋਂ ਬਾਅਦ ਆਏ। ਠੀਕ ਹੈ। ਬਜ਼ੁਰਗ ਕੀ ਗੱਲਾਂ ਕਰਦੇ ਸਨ ਇੱਥੇ ਆ ਕੇ ਆਪਸ ਦੇ ਵਿੱਚ, ਤੁਸੀਂ ਉਹਨਾਂ ਦੀ ਗੱਲਾਂ ਸੁਣਨੀਆਂ ਕਿ ਯਾਰ ਜਦੋਂ ਬਹੁਤੀ ਕੱਟ ਵੱਢ ਹੋਣ ਲੱਗੀ ਅਸੀਂ ਉਦੋਂ ਬਾਅਦ ਚ ਆਇਆ ਕਿ ਜਾਂ ਪਹਿਲੇ ਹੀ? ਯਾਨੀ ਕਿ ਚੰਗੇ ਟਾਈਮ ਨਾਲ ਨਿਕਲ ਆਏ ਤੁਸੀਂ? ਬਸ ਅੱਲਾ ਦਾ ਸ਼ੁਕਰ ਹੈ, ਦਰਮਿਆਨਾ ਟਾਈਮ ਸੀ। ਅਮੂਮਨ ਮੁਸਲਮਾਨ ਉਸ ਇਲਾਕੇ 'ਚ ਰਿਹਾ ਕੋਈ ਨਹੀਂ ਸੀ ਉਦੋਂ। ਠੀਕ ਹੈ, ਠੀਕ। ਸਾਰੇ ਨਿਕਲ ਆਏ ਸਨ। ਜੀ ਜੀ। ਕੁਝ ਵੈਸੇ ਕਤਲ ਹੋ ਗਏ, ਸ਼ਹੀਦ ਹੋ ਗਏ, ਕੁਝ ਵੈਸੇ ਮਾਰੇ ਗਏ। ਅੱਛਾ ਅੱਛਾ ਅੱਛਾ, ਸਹੀ ਸਹੀ ਸਹੀ। ਇੱਥੇ ਆ ਕੇ ਤੁਸੀਂ ਸੋਕਣਵਿੰਡ, ਹਾਂਜੀ। ਇੱਥੇ ਕਿਸ ਤਰ੍ਹਾਂ ਪਹੁੰਚੇ? ਮਤਲਬ ਪਾਕਿਸਤਾਨ ਪਹੁੰਚ ਕੇ ਨਹੀਂ, ਅੱਗੇ ਪਿੱਛੇ ਵੀ ਤੁਹਾਨੂੰ? ਮਤਲਬ ਅਸੀਂ ਨਾਲ ਹੀ ਰਹੇ ਨਾ ਕਾਫਲੇ ਦੇ, ਅੱਛਾ। ਤੇ ਸਾਡੇ ਰਿਸ਼ਤੇਦਾਰ ਵੀ ਇਕੱਠੇ ਸਨ। ਤੇ ਅਸੀਂ ਫਿਰ ਸਾਡੇ ਬਜ਼ੁਰਗ ਕਹਿੰਦੇ ਸਨ ਵੀ ਮੈਂ ਰਿਸ਼ਤੇਦਾਰਾਂ 'ਚ ਨਹੀਂ ਰਹਿਣਾ। ਇਹ ਰਿਸ਼ਤੇਦਾਰਾਂ ਦੀ ਤੇ ਆਪ ਫੁੱਲਾਂ ਵਰਗੀ ਹੁੰਦੀ ਹੈ, ਇਸ ਵਾਸਤੇ ਬਿਹਤਰ ਹੈ ਕਿ ਅਸੀਂ ਅਲੱਗਾ, ਮੈਂ ਤੇ ਆਪਣੇ ਪਿੰਡ 'ਚ ਰੱਖਣਾ, ਪਿੰਡ ਅਲੱਗਾ ਕਰਨਾ। ਠੀਕ ਹੈ। ਆਪਣੇ ਪਿੰਡ 'ਚ ਹੀ ਰਹਿਣਾ। ਹੂੰ। ਇਹ ਫਿਰ ਆ ਗਏ ਇੱਧਰ, ਅਸੀਂ ਲਾਹੌਰ ਰਹੇ ਅੱਛਾ ਕੁਛ ਅਰਸਾ। ਜੀ। ਫਿਰ ਉਹ ਬੰਦੇ ਜਿਹੜੇ ਸਨ, ਉਹ ਤੁਹਾਨੂੰ ਪਤਾ ਵੀ ਕਾਫਲੇ ਦੀ ਜ਼ਿਆਦਾ ਤਾਦਾਦ ਸੀ, ਕੋਈ ਨਹੀਂ ਪਤਾ ਲੱਗਾ। ਕੋਈ ਕਿਤੇ ਚਲਾ ਗਿਆ, ਕੋਈ ਕਿਸੇ ਪਾਸੇ ਨੂੰ ਨਿਕਲ ਗਿਆ। ਫਿਰ ਇੱਥੋਂ ਗਏ ਨੇ, ਜਾ ਕੇ ਲੈ ਆਏ, ਚਲੋ ਵੀ ਤੁਸੀਂ ਸਾਡੇ ਕੋਲ ਹੀ ਚਲੋ, ਹੁਣ ਇੱਥੇ ਜੋ ਪੈ ਰਹੇ ਜੀ। ਇੱਥੇ ਵੀ ਆਏ। ਕੋਈ ਨਹੀਂ। ਫਿਰ ਜਨਾਬ ਕੋਈ ਸਾਲ ਇੱਥੇ ਰਹੇ, ਸਾਲ 1.5 ਸਾਲ। ਜੀ। ਬਜ਼ੁਰਗ ਸਾਡੇ ਨਹੀਂ ਸਨ ਮੁਤਮਿਨ ਇਸ ਤੇ, ਉਹ ਕਹਿੰਦੇ ਨਹੀਂ ਜੀ ਮੈਂ ਆਪਣਾ ਪਿੰਡ ਹੀ ਅਲੱਗਾ ਕਰਨਾ, ਮੈਂ ਆਪਣੇ ਬੰਦਿਆਂ 'ਚ ਹੀ ਜਾਣਾ ਹੈ ਜੀ। ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਲਵਾਣ ਵਾਲਾ ਪਿੰਡ ਇੱਧਰ। ਅੱਛਾ। ਸ਼ੇਖੂਪੁਰੇ ਅੱਛਾ ਅੱਛਾ। ਫਿਰੋਜ਼ਪੁਰ ਤਹਿਸੀਲ ਲੱਗਦੀ ਹੈ ਲਵਾਣ ਵਾਲਾ। ਠੀਕ ਹੈ। ਉੱਥੇ ਚਲੇ ਗਏ। ਹਾਂ। ਉੱਥੇ ਖੈਰ
ਕਾਫੀ ਮਤਲਬ ਬੰਦੇ ਜਿਹੜੇ ਨੇ ਉਹ ਆਪਣੇ ਮਿਲ ਗਏ ਉਹਨਾਂ ਨੂੰ ਤੇ ਉੱਥੇ ਰਹੇ ਕੋਈ 6-7 ਸਾਲ। ਉਹ ਫਿਰ ਹੈ ਬਾਰਡਰ ਦੇ ਉੱਪਰ ਬਿਲਕੁਲ ਹੀ ਜੀ ਤੇ ਦਿਨ ਰਾਤ ਫਾਇਰਿੰਗ ਹੁੰਦੀ ਸੀ। ਲੋਕਾਂ ਲੱਗੇ ਵੀ ਅਸੀਂ ਮੁਸੀਬਤ ਤੋਂ ਆਏ ਤਾਂ ਫੇਰ ਇੱਥੇ ਉਹੀ ਮੁਸੀਬਤ ਬਾਬੇ ਨੇ ਪਾਤੀ ਸਾਨੂੰ। ਜੀ 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 ਉਹ ਚੋਰੀ ਛੁਪੇ ਚਲੇ ਗਏ ਸਾਰੇ। ਹਾਂਜੀ ਜੀ ਇਹ ਕਹਿਣ ਲੱਗੇ ਜੀ ਹੁਣ ਇਕੱਲੇ ਹੁਣ ਇਸੇ ਦੀ ਕੀ ਕਰਾਂਗੇ। ਸਹੀ। ਫਿਰ ਇਹ ਰਿਸ਼ਤੇਦਾਰੀ ਗਏ ਕਹਿਣਾ ਚੱਲ ਜਾਣ ਦੇ ਛੱਡੋ ਇਸ ਗੱਲ ਨੂੰ। ਨਾਲੇ ਵੱਡਾ ਭਾਈ ਸਾਡਾ ਜਿਹੜਾ ਇਹਨਾਂ ਦਾ ਆਇਆ ਸੀ ਆਪਣਾ ਜਵਾਈ ਵੀ ਸੀ ਇਹਨਾਂ ਦਾ, ਉਹ ਇੱਥੇ ਆ ਗਿਆ ਸੀ ਪਹਿਲਾਂ ਹੀ ਨਹੀਂ ਸੀ ਗਿਆ ਤੇ ਫਿਰ ਉਹਨੇ ਵੀ ਤਰਲਾ ਤੁਰਲਾ ਮਾਰਿਆ। ਕੋਈ ਹੋਰ ਆਪਣੇ ਚਿੱਤਾਦਾਰ ਭਾਈ ਸਨ ਇੱਥੇ ਦੋ, ਉਹਨਾਂ ਨੇ ਵੀ ਤਰਲਾ ਮਾਰਿਆ। ਫਿਰ ਕਿੱਥੇ ਲੈਣਾ ਸੋਕਣ ਪਿੰਡ। ਠੀਕ ਹੈ। ਪਿੰਡ ਸਿਹਾਲੀ ਜਿਹੜਾ ਵੇ ਹਾਂਜੀ ਇੱਧਰ ਆ ਕੇ ਖਿਲਲ ਪੁਦਰ ਗਏ ਜ਼ਿਆਦਾ ਲੋਕ। ਇਹ ਤੁਸੀਂ ਥੋੜਾ ਬਹੁਤਾ ਦੱਸ ਸਕਦੇ ਹੋ ਕਿ ਇਸ ਵੇਲੇ ਪਿੰਡ ਸਿਹਾਲੀ ਦੀ ਜਿਹੜੀ ਰਾਈ ਬਰਾਦਰੀ ਪਾਕਿਸਤਾਨ ਦੇ ਕਿਹੜੇ ਕਿਹੜੇ ਜ਼ਿਲ੍ਹੇ 'ਚ ਬੈਠੇ ਨੇ ਲੋਕ? ਕੁਛ ਤੇ ਮਤਲਬ ਬੈਠੇ ਨੇ ਗੁਜਰਾਂਵਾਲੇ 'ਚ। ਗੁਜਰਾਂਵਾਲਾ ਹਾਂਜੀ ਜੀ। ਕੁਝ ਮੁਲਤਾਨ ਬੈਠੇ ਨੇ। ਅੱਛਾ ਮੁਲਤਾਨ ਤੱਕ ਖਲਾਰਾ ਪਿਆ। ਹਾਂਜੀ ਕੁਝ ਪਰਾਂ ਸੰਜਰਪੁਰ ਬੈਠੇ ਨੇ ਇੱਧਰ ਆਪਣਾ ਬਾਵਲਪੁਰ ਸਾਈਡ ਤੇ। ਅੱਛਾ ਅੱਛਾ ਠੀਕ ਹੈ। ਹਾਂਜੀ ਸਹੀ ਹੈ ਠੀਕ ਹੈ। ਹਾਂਜੀ ਇੱਕ ਘਰ ਲਵਾਉਣ ਵਾਲੇ ਵੀ ਹੈ। ਅੱਛਾ ਉਹ ਇੱਕੋ ਹੀ ਘਰ ਹੈ ਵਿਚਾਰਾ, ਉਹ ਵੀ ਖਤਮ ਹੋ ਗਿਆ। ਜੀ 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 ਠੀਕ ਹੈ ਸਹੀ ਹੈ। ਬਾਬਾ ਜੀ ਜਦੋਂ ਤੁਸੀਂ ਕਾਫਲੇ 'ਚ ਚੱਲ ਰਹੇ ਸੋ, ਤੁਹਾਡੇ ਨਾਲ ਇੱਕ ਮੈਂ ਬੜਾ ਨਾ ਕਹਿ ਲਓ ਕਿ ਸੈਂਸਿਟਿਵ ਜਿਹਾ ਸਵਾਲ ਕਰਨ ਲੱਗਾ ਵਾਂ। ਤੁਸੀਂ ਕਾਫਲੇ ਨਾਲ ਚੱਲ ਰਹੇ ਸੋ, 9.5 ਸਾਲ ਉਮਰ ਸੀ, 10 ਸਾਲ ਉਮਰ ਸੀ, ਤੁਹਾਨੂੰ ਇਹ ਅਹਿਸਾਸ ਹੈ ਸੀ ਕਿ ਯਾਰ ਅਸੀਂ ਜੋ ਜਾ ਰਹੇ ਹਾਂ ਚੱਲ ਰਹੇ ਹਾਂ ਵਾਪਸ ਘਰਾਂ ਨੂੰ ਮੁੜ ਆਣਾ ਹੈ ਜਾਂ ਨਹੀਂ ਆਣਾ? ਕੀ ਸੋਚਦੇ ਹੋ ਤੂੰ? ਕੋਈ ਸੋਚ ਨਹੀਂ ਸੀ ਜੀ। ਸਾਡੇ ਬਜ਼ੁਰਗ ਦੇ ਵੈਸੇ ਕਹਿੰਦੇ ਸਨ ਵੀ ਇਹ 4 ਦਿਨ ਦਾ ਰੌਲਾ, ਅਸੀਂ ਜਾਣਾ ਇੱਧਰ ਹੀ ਵਾਪਸ ਜਾਣਾ। ਉਹ ਇੱਥੇ ਆ ਕੇ ਵੀ ਉਹਨਾਂ ਦਾ ਇਹ ਵੀ ਅਸੀਂ ਵਾਪਸ ਚਲਾ ਜਾਣਾ ਵਾਪਸ ਟੁਰ ਹਾਂਜੀ। ਠੀਕ ਹੈ। ਲੇਕਿਨ ਅੱਲਾ ਨੂੰ ਜੋ ਮਨਜ਼ੂਰ ਹੈ ਹੁੰਦਾ ਤੇ ਉਹੀ ਹੈ। ਬਜ਼ੁਰਗ ਯਾਦ ਕਰਦੇ ਰਹੇ ਪਿੰਡ ਸਿਹਾਲੀ ਨੂੰ? ਹਾਂਜੀ। ਅੱਛਾ ਤੁਹਾਨੂੰ ਕਿਹੜੀ ਚੀਜ਼ ਬਹੁਤਾ ਤੰਗ ਕਰਦੀ ਰਹੀ, ਮਤਲਬ ਪਿੱਛੇ ਕਿਹੜੀ ਚੀਜ਼ ਖਿੱਚਦੀ ਰਹੀ? ਉਹ ਤੇ ਇੱਕ ਨਾ ਜਿੱਥੇ ਬੰਦਾ ਜੰਮਿਆ ਪਲਿਆ ਉਹ ਤੇ ਜਾ ਨਹੀਂ ਨਾ ਭੁੱਲਦੀ। ਹਾਂ ਤੇ ਹੈ ਹੁਣ ਠੀਕ ਹੈ ਉੱਥੇ ਬਸ ਜਿੱਥੇ ਅੱਲਾਹ ਤਾਲਾ ਨੇ ਜਗ੍ਹਾ ਦੇਤੀ ਸੀ ਗੁਜ਼ਾਰਾ ਕਰ ਲਿਆ। ਅੱਲਾਹ ਖੈਰ। ਜੀ 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 ਠੀਕ ਹੈ ਸਹੀ ਹੈ ਸਹੀ। ਬਾਅਦ 'ਚ ਕਦੀ ਮੌਕਾ ਮਿਲਿਆ ਪਿੰਡ ਸਿਹਾਲੀ ਵੇਖਣ ਦਾ, ਕੋਈ ਵੀਡੀਓ ਕਲਿੱਪ ਦੇ ਥਰੂ, ਕੋਈ ਤਸਵੀਰਾਂ ਵਗੈਰਾ? ਗਏ ਨਹੀਂ ਇੰਡੀਆ 'ਚ ਗਏ ਨਹੀਂ। ਅੱਛਾ ਜਾਂ ਆਪਣੇ ਬਜ਼ੁਰਗ ਐਫਰਟ ਕਰਦੇ ਰਹੇ ਕਿ ਯਾਰ ਆਪਣਾ ਪਰਮਿਟ ਤੇ ਜਾਈਏ ਪਾਸਪੋਰਟ? ਮੁੰਡੇ ਹੋ ਗਏ ਸਨ ਨਾਲੇ ਫਿਰ ਬਹੁਤ ਹੋ ਗਏ ਜਲਦੀ। 58 'ਚ ਬਹੁਤ ਹੋ ਗਏ। ਠੀਕ ਹੈ। ਕੋਈ ਨਹੀਂ ਗਿਆ। ਵੱਡੇ ਭਾਈ ਦੋਏ ਸਨ ਉਹ ਵੀ ਫੌਤ ਹੋ ਗਏ। ਸਹੀ ਹੈ। 2 ਭਾਈ ਉੱਥੇ ਫੌਤ ਹੋ ਗਏ ਸਨ। ਜੀ ਜੀ ਖੈਰ ਆਪਣੀ ਤਵੀ ਫੌਤ। ਸਹੀ ਬਿਲਕੁਲ ਠੀਕ ਠੀਕ। ਬਾਬਾ ਜੀ ਤੁਹਾਨੂੰ ਪਤਾ ਹੀ ਹੈ ਕਿ ਸੋਕਨਵਿੰਡ ਵੀ ਬੜਾ ਤਾਰੀਖੀ ਪਿੰਡ ਜਿਹਦੇ ਵਿੱਚ ਤੁਸੀਂ ਆ ਕੇ ਬੈਠੇ, ਸਿੱਖ ਬਰਾਦਰੀ ਦਾ ਪਿੰਡ ਸੀ ਇਹ ਵੀ, ਠੀਕ ਹੈ ਨਾ? ਤੇ ਇਹ ਤੁਹਾਨੂੰ ਪਤਾ ਜਿਹੜਾ ਘਰ ਤੁਹਾਨੂੰ ਅਲਾਟ ਹੋਇਆ ਉਹ ਅਲਾਟ ਲੋਡ ਤੇ ਤਕਸੀਮ ਤੋਂ ਪਹਿਲੇ ਨਹੀਂ ਹੋਇਆ? ਅੱਛਾ ਕਿਉਂਕਿ ਲੋਕਾਂ ਨੇ ਸਾਰੇ ਕਬਜ਼ੇ ਕਰ ਲਏ ਸਨ। ਉਹ ਤੇ ਇਹਨਾਂ ਦੀ ਮਿਹਰਬਾਨੀ ਰਿਸ਼ਤੇਦਾਰਾਂ ਨੇ ਥੋੜੀ ਜਗ੍ਹਾ ਦੇਤੀ। ਤੁਸੀਂ ਲੇਟ ਪਹੁੰਚੇ, ਦੱਸਿਆ ਕਿ ਸਾਲ ਉੱਥੇ ਰਹੇ, ਲਾਹੌਰ ਰਹੇ, ਆਪਣਾ ਅੱਗੇ ਪਿੱਛੇ ਵੀ। ਆਹੋ ਲਵਾਉਣ ਵਾਲਾ ਰਹੇ ਕੋਈ ਸਰਸਾ ਬਾਅਦ ਚ ਆਏ। ਅੱਛਾ ਅੱਛਾ ਉੱਥੇ ਘਰ ਅਲਾਟ ਹੋਇਆ ਚੰਗਾ ਵੱਡਾ ਅਲਾਟ ਲੋਡ ਉੱਥੇ ਮਤਲਬ ਇਹ ਹੋਈ ਜਿੱਥੇ ਕੋਈ ਬੈਠਾ ਠੀਕ ਹੈ। ਹਾਂ ਲਵਾਉਣ ਵਾਲੇ ਤੇ ਠੀਕ ਹੈ। ਬੜੀ ਬਿਲਡਿੰਗ ਸੀ, 3 ਮੰਜ਼ਿਲਾ ਬਿਲਡਿੰਗ ਦੀ, ਬੜੇ ਕਮਰੇ ਸਨ ਉਹਦੇ। ਅੱਛਾ ਅੱਛਾ ਉਹਨੂੰ ਢਹਿ ਹੋ ਗਈ, ਹੁਣ ਉਹ ਵੀ ਗਈ। ਜੀ ਜੀ ਠੀਕ। ਉਹਦੇ ਜਿਸ ਤਰ੍ਹਾਂ ਗਏ ਤੇ ਉਸੇ ਛੱਡ ਕੇ ਆ ਗਏ, ਉਸ ਦਾ ਮਸਲਾ ਹੀ ਨਹੀਂ। ਸਹੀ। ਤੁਸੀਂ ਖੁਆਇਸ਼ ਰੱਖਦੇ ਹੋ ਕਿ ਰੱਬ ਸੋਹਣਾ ਕੋਈ ਇਸ ਤਰ੍ਹਾਂ ਦਾ ਸਬੱਬ ਪੈਦਾ ਕਰੇ, ਇਸ ਤਰ੍ਹਾਂ ਦਾ ਸਬੱਬ ਬਣੇ ਕਿ ਤੁਹਾਨੂੰ ਦੁਬਾਰਾ ਪਿੰਡ ਸਿਹਾਲੀ ਵੇਖਣ ਨੂੰ ਮਿਲ ਜਾਏ? ਦੇਖੋ ਜੀ ਉਹ ਅੱਲਾਹ ਨੂੰ ਜੋ ਮਨਜ਼ੂਰ ਹੈ। ਅੱਛਾ ਮਤਲਬ ਚਾਹ ਰੱਖਦੇ ਹੋ? ਉਹ ਖਿਆਲ ਤੇ ਹੁੰਦਾ ਹੀ ਹੈ ਨਾ ਜੀ। ਆਪਣੀ ਜੰਮਣ ਭੂਣ ਦੇਖ ਲਈਏ। ਜੀ 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 ਹੋਣਾ ਤੇ ਉਹਦਾ ਹੀ ਹੈ ਜਦੋਂ ਅੱਲਾਹ ਨੂੰ ਮਨਜ਼ੂਰ ਹੈ। ਜੀ 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 ਠੀਕ ਠੀਕ ਹੈ। ਲੋ ਜੀ ਅਸੀਂ ਵੀ ਆਪਣੇ ਵੇਖਣ ਵਾਲਿਆਂ ਵਾਸਤੇ, ਸੁਣਨ ਵਾਲਿਆਂ ਵਾਸਤੇ ਰਿਕੁਐਸਟ ਕਰਨੇ ਆ ਕਿ ਜੀ ਬਾਬਾ ਜੀ ਅਲਹਾਜ ਡਾਕਟਰ ਮੁਹੰਮਦ ਸ਼ਰੀਫ ਸਾਹਿਬ ਦੀ ਗੱਲਬਾਤ ਸੁਣਨ ਤੇ ਇਹਨਾਂ ਦਾ ਘਰ ਬੁਆ ਥੋੜਾ ਜਿਹਾ ਘਰ ਦਾ ਨਕਸ਼ਾ ਬਿਆਨ ਕਰ ਦਿਓ। ਪਿੰਡੂ ਕਿਹੜੇ ਪਾਸੇ ਸੀ? ਚੜ੍ਹਦੇ ਪਾਸੇ। ਚੜ੍ਹਦੇ ਪਾਸੇ ਮਤਲਬ ਕੋਈ ਰਸਤਾ ਵੀ ਨਾਲ ਲੱਗਦਾ ਸੀ ਪਿੰਡ ਵੜਦਿਆਂ ਸਾਰੀਆਂ? ਥੋੜੀ ਜਿਹੀ ਕੋਈ ਹੋਰ ਇਹਦੇ ਡੀਪ ਸਾਰੇ ਲੱਗਦੇ ਸਨ ਤਕਰੀਬਨ। ਅੱਛਾ ਚੜ੍ਹਦੇ ਪਾਸੇ ਤੁਹਾਡੇ ਘਰ ਸੀ। ਕੋਈ ਪੁਰਾਣੀ ਨਿਸ਼ਾਨੀ, ਕੋਈ ਰੁੱਖ ਬੋਰਡ ਦਾ, ਕੋਈ ਪਿੱਪਲ ਦਾ ਪਿੰਡ ਚ ਹੁੰਦਾ ਨਾ? ਨਹੀਂ ਬੜੀ ਵੱਡੀ ਹਵੇਲੀ ਬਣਾਈ ਸੀ ਬਜ਼ੁਰਗਾਂ ਨੇ। ਅੱਛਾ ਤੇ ਮਤਲਬ ਕਮ ਅਜ਼ ਕਮ 1 ਕਿੱਲਾ ਥਾਂ
ਅੱਛਾ ਉੱਥੇ ਨਾਲ ਹੀ ਕਮਰੇ ਸਨ ਤੇ ਨਾਲ ਹੀ ਡੰਗਰ ਉੱਥੇ ਬਾੜੀ ਦੇਣ, ਊਂਟ ਵੀ ਉੱਥੇ ਬੰਨੀ ਦੇ, ਠੀਕ ਹੈ। ਮੱਝਾਂ ਵੀ ਉੱਥੇ ਬੰਨੀ ਦੀਆਂ ਸਨ। ਹਾਂ ਇਹ ਤੁਸੀਂ ਘਰ ਇੱਕ ਮਤਲਬ ਇਸ ਤਰ੍ਹਾਂ ਵਿੱਚ ਨੂੰ ਗਲੀ ਸੀ, ਗਲੀ ਦੇ ਅੱਧਲੇ ਪਾਸੇ ਘਰ ਸਨ, ਰਿਹਾਇਸ਼ ਸੀ। ਅੱਛਾ ਇਹ ਜਿਹੜਾ ਤੁਸੀਂ ਹੁਣ ਘਰ ਦੱਸਿਆ ਪਿੰਡ ਸਿਹਾਲੀ ਚ ਘਰ ਹੈ, ਹਾਂਜੀ ਡੇਰਾ ਤੁਹਾਡਾ ਉੱਥੇ ਸੀ ਆਪਣਾ ਮਹਿੰਗੜਾ, ਮੈਂਗੜਾ, ਹਾਂਜੀ ਮਹਿੰਗੜਾ ਡੇਰਾ ਸੀ, ਠੀਕ ਹੈ। ਤੇ ਕਿੰਨੇ ਕਮਰੇ ਸਨ ਆਪਣੇ ਘਰ ਦੇ? ਕਮਰੇ ਜੀ ਹੁਣ ਮੇਰੇ ਤਾਂ ਜ਼ਿਹਨ ਚ ਨਹੀਂ ਹਨ ਕਿਤਨੇ ਆ। ਹਾਂ ਬਾਹਰ ਸਕੂਲ ਤੇ 6-7 ਕਮਰੇ ਤੇ ਜਿੱਥੇ ਰਿਹਾਇਸ਼ ਸੀ ਨਾ ਉਸ ਉਦੋਂ ਸਨ, ਸਹੀ ਤੇ ਹੈ। ਬਾਕੀ ਜਿਹੜਾ ਉਹ ਬਾਹਰਲਾ ਬਣਾਇਆ ਸੀ ਡੰਗਰਾਂ ਵਾਸਤੇ ਤੇ ਹੂੰ, 4-5 ਕਮਰੇ ਤੇ ਬਾਹਰ ਬਣਾਏ ਸਨ ਦੂਸਰੇ, ਕੋਈ ਮਹਿਮਾਨਾਂ ਵਾਸਤੇ, ਕੋਈ ਇਸ ਤਰ੍ਹਾਂ ਕੋਈ ਸਾਮਾਨ ਰੱਖਣ ਵਾਸਤੇ, ਹੂੰ, ਤੇ ਬਾਕੀ ਡੰਗਰਾਂ ਵਾਸਤੇ ਬਣੇ ਸਨ। ਹੂੰ। ਕੁਰਬਾਨੀ ਕਰ ਲੈਂਦੇ ਹੋ ਤੁਸੀਂ? ਬੜੀ ਖੁੱਲੀ ਠੀਕ। ਖੁੱਲੀ ਕੁਰਬਾਨੀ। ਸਹੀ ਹੈ, ਸਹੀ ਹੈ। ਹਾਂ ਇਹ ਮੈਂ ਤੁਹਾਡੇ ਤੋਂ ਪੁੱਛਣਾ ਸੀ ਕਿਉਂਕਿ ਇਹ ਉਸ ਵੇਲੇ ਨਹੀਂ ਸੀ। ਨਹੀਂ, ਅੱਲਾ ਦਾ ਸ਼ੁਕਰ ਹੈ ਸਾਨੂੰ ਕੋਈ ਨਹੀਂ ਸੀ ਪੁੱਛਦਾ। ਹਾਂ ਠੀਕ। ਬਲਕਿ ਸਾਡੇ ਲੋਕ ਤਾਂ ਧੱਕੇ ਨਾਲ ਹੀ ਗਾਵਾਂ ਫੜ ਕੇ ਲੈ ਆਉਂਦੇ ਸਨ ਹਿੰਦੂਆਂ ਦੀਆਂ, ਅੱਛਾ ਖਾ ਛੱਡਦੇ ਆ। ਸਹੀ ਸਹੀ ਠੀਕ। ਅੱਲਾ ਦਾ ਕਰਮ ਹੈ, ਉੱਥੇ ਅੱਲਾ ਤਾਲਾ ਨੇ ਮਤਲਬ ਰੋਬ ਦਬਦਬਾ ਰੱਖਿਆ ਸੀ। ਜੀ ਪਿੱਛੇ ਸਕੂਲ ਨੇ ਸੀ। ਲੋ ਜੀ ਅਸੀਂ ਹੁਣ ਬਜ਼ੁਰਗਾਂ ਦੀ ਜਿਹੜੀ ਸਟੋਰੀ ਉਹ ਮੁਕੰਮਲ ਹੋ ਗਈ ਤਕਰੀਬਨ, ਤੇ ਇੱਥੇ ਆ ਕੇ ਜਿਹੜਾ ਇਹਨਾਂ ਨੇ ਕਾਰਾ ਕੀਤਾ ਇਸ ਇਲਾਕੇ ਵਾਸਤੇ, ਜਿਹੜੇ ਇਹਨਾਂ ਦੇ ਕੰਮ ਸਨ ਰਫਾਏ ਆਮਾ ਨੂੰ ਲੈ ਕੇ, ਬੱਚਿਆਂ ਦੀ ਤਾਲੀਮ ਨੂੰ ਲੈ ਕੇ, ਜਿੱਦਾਂ ਕਿ ਇਹਨਾਂ ਨੇ ਪਿੱਛੇ ਜ਼ਿਕਰ ਕੀਤਾ ਕਿ ਪਿੰਡ ਸਿਹਾਲੀ ਸਕੂਲ ਨਹੀਂ ਸੀ, ਨਾ ਕੋਈ ਇੱਥੇ ਆ ਕੇ